ਪੰਜਾਬੀ ਮਿੱਤਰ ਪਿਆਰਿਓ, ਗੁਰਪੁਰਬ ਦੀਆਂ ਤਕਰੀਬਾਤ ਜਿਹੜੀਆਂ ਨਨਕਾਣਾ ਸਾਹਿਬ ਦੇ ਵਿੱਚ ਜਾਰੀ ਹੈ। ਅਸੀਂ ਲੱਗੇ ਹਾਂ ਇਸ ਟਾਈਮ ਲੰਗਰ ਦੀ ਲਾਈਨ ਦੇ ਵਿੱਚ। ਮੀਆਂ ਆਸਫ ਸਾਹਿਬ ਸਾਡੇ ਨਾਲ ਮੌਜੂਦ ਆ। ਇਹ ਹੁਣ ਲੰਗਰ ਦੀ ਲਾਈਨ 'ਚ ਲੱਗੇ ਤੇ ਲੰਗਰ ਲੈਣ ਜਾ ਰਹੇ ਆ। ਜਾ ਕੇ ਉੱਥੇ ਵੇਖਦੇ ਆ ਕਿ ਲੰਗਰ ਦੇ ਜਿਹੜੇ ਇੰਤਜ਼ਾਮਾਤ ਆ ਉਹ ਕਿਹੋ ਜਿਹੇ ਆ ਤੇ ਕਿਸ ਤਰ੍ਹਾਂ ਲੰਗਰ ਮਿਲਦਾ ਕਿਵੇਂ ਆ ਔਰ ਲੰਗਰ ਦੇ ਵਿੱਚ ਕੀ ਕੀ ਆ, ਕੀ ਕੀ ਇਹਨਾਂ ਦਾ ਮੈਨੂ ਲੰਗਰ ਦਾ। ਤੇ ਆਓ ਦੋਸਤੋ ਤੁਹਾਨੂੰ ਵਿਖਾਉਣੇ ਲੰਗਰ ਦੇ ਵਿੱਚ। ਦੋਸਤੋ ਮੀਆਂ ਸਾਹਿਬ ਲਾਗੇ ਲੰਗਰ ਦੀ ਲਾਈਨ ਦੇ ਵਿੱਚ ਤੇ ਹੁਣ ਅਸੀਂ ਇੱਥੇ ਦੇਖ ਰਹੇ ਹਾਂ ਕਿ ਜਿਹੜਾ ਲੰਗਰ ਆ ਉਹ ਕਿਸ ਤਰ੍ਹਾਂ ਮਿਲ ਰਿਹਾ। ਕੈਮਰਾਮੈਨ ਥੋੜਾ ਅੱਗੇ ਤੇ ਸ਼ਰੀਫ ਲਿਆਓ ਯਾਰ, ਨਹੀਂ ਉਹ ਅੱਗੇ ਅੰਦਰ ਤੱਕ ਨਹੀਂ ਤੁਹਾਨੂੰ ਨਜ਼ਰ ਆ ਰਿਹਾ। ਤੇ ਇਹ ਮੀਆਂ ਸਾਹਿਬ ਹੁਣ ਲੰਗਰ ਦੀ ਲਾਈਨ 'ਚ ਲੱਗੇ ਆ। ਪਲੇਟ ਮੈਂ ਲੈ ਲਈ ਆ, ਚਮਚ ਮਿਲ ਗਿਆ ਤੇ ਹੁਣ ਵੇਖਦੇ ਆ ਵੀ ਲੰਗਰ ਦੇ ਵਿੱਚ ਆ ਹੁਣ ਮੀਆਂ ਸਾਹਿਬ ਥੋੜਾ ਜਿਹਾ ਪਾਣਾ, ਜ਼ਿਆਦਾ ਨਹੀਂ ਪਾਣਾ। ਲੰਗਰ ਜਿਹੜਾ ਉਹ ਮੀਆਂ ਸਾਹਿਬ ਜਿਹੜੇ ਲੰਗਰ ਰਿਸੀਵ ਕਰ ਚੁੱਕੇ ਆ ਤੇ ਨਾਲ ਉੱਪਰ ਲੰਗਰ ਮਿਲਿਆ ਜੀ ਚਾਵਲ ਔਰ ਚਨੇ ਜੀ। ਠੀਕ ਹੋ ਗਿਆ। ਮੀਆਂ ਸਾਹਿਬ ਜਿਹੜੇ ਆ ਉਹ ਲੰਗਰ ਰਿਸੀਵ ਕਰ ਚੁੱਕੇ ਆ। ਉਹ ਤੋਂ ਨਹੀਂ ਫੜ ਲਾ ਯਾਰ। ਇਹ ਦੇਖੋ ਜੀ ਲੰਗਰ ਹੋ ਗਿਆ ਰਿਸੀਵ ਤੇ ਅਸੀਂ ਵੈਸੇ ਸ਼ਾਰਟਕਟ ਮਾਰਿਆ ਕਿਉਂਕਿ ਅਸੀਂ ਲਾਈਨ 'ਚ ਨਹੀਂ ਲੱਗੇ। ਲਾਈਨ ਬੜੀ ਲੰਬੀ ਸੀ, ਲਾਈਨ ਬੜੀ ਲੰਬੀ ਤੇ ਅਸੀਂ ਨਹੀਂ 1 ਮਿੰਟ ਦੀ ਇਧਰਲੇ ਪਾਸੇ ਨਾ ਪਰੇ ਆ ਵੀ ਯਾਰ ਇਧਰ ਕੀ ਮਿਲਦਾ ਪਿਆ? वही बंदा है, वही चावल है, चावल छोले हैं। ਹਾਂਜੀ ਸਲੋ ਸਲੋ ਚਲੋ, ਜਲਦੀ ਕਾਦੀ, ਚਲੋ ਸ਼ੁਰੂ ਕਰੋ। ਇਹ ਆਪਾਂ ਹੁਣ ਲੰਗਰ ਲੈ ਲਿਆ ਤੇ ਜਾ ਕੇ ਦੇਖਦੇ ਹੁਣ ਮੀਆਂ ਸਾਹਿਬ ਜਿਹੜੇ ਆ ਨਾ ਲੰਗਰ ਕਰਨ ਲੱਗੇ ਆ ਸ਼ੁਰੂ। ਜੀ ਮੀਆਂ ਸਾਹਿਬ ਕੈਸਾ ਟੇਸਟ ਹੈ? ਜ਼ਬਰਦਸਤ, ਬੜਾ ਸ਼ਾਨਦਾਰ ਟੇਸਟ ਹੈ। ਆਸਾਨੀ ਨਾਲ ਮਿਲ ਗਿਆ ਜਾਂ ਕੋਈ ਮੁਸ਼ਕਲ ਪ੍ਰੋਬਲਮ? ਆਰਾਮ ਨਾਲ ਆ ਦੇਖੋ ਤੁਹਾਡੇ ਸਾਹਮਣੇ ਮੈਂ ਆਇਆ। ਹਾਲਾਂਕਿ ਏਡੀ ਲੰਮੀ ਲਾਈਨ ਤੇ ਸਾਰੀ ਮੈਂ ਬਾਈਪਾਸ ਕੀਤੀ, ਸਿੱਧਾ ਚਲਾ ਗਿਆ ਤੇ ਉਹਨਾਂ ਨੇ ਵੀ ਅੱਗੋਂ ਮਿਹਰਬਾਨੀ ਕੀਤੀ। ਉਹਨਾਂ ਨੇ ਇਹ ਨਹੀਂ ਕਿਹਾ ਕਿ ਮੀਆਂ ਸਾਹਿਬ ਲਾਈਨ ਤੋੜ ਕੇ ਆ। ਮੀਆਂ ਸਾਹਿਬ ਅਗਰ ਮੈਂ ਹੁੰਦਾ ਤਾਂ ਮੈਂ ਤੈਨੂੰ ਲਾਈਨ ਚ ਲਾਉਣਾ ਸੀ 1.5 ਘੰਟਾ। ਇਹ ਵੈਸੇ ਜ਼ਿਆਦਾ ਨਹੀਂ, ਤੁਸੀਂ ਸ਼ਾਰਟਕਟ ਮਾਰਿਆ। ਇਹ ਚੰਗਾ ਨਾ, ਅੱਗੇ ਤੁਸੀਂ ਨਹੀਂ ਸੀਗੇ, ਅੱਗੇ ਸਿੰਧੀ ਹਿੰਦੂ ਸੀਗਾ, ਉਹਨੇ ਰਿਸਪੈਕਟ ਕੀਤੀ। ਉਹਨੇ ਕਿਹਾ ਮੀਆਂ ਸਾਹਿਬ ਆਇਓ ਲੈ ਜਾਓ। ਅੱਛਾ ਉਹਨੇ ਇਹ ਨਹੀਂ ਕੀਤਾ। ਸੁਣਾਓ, ਜਦੋਂ ਤੁਸੀਂ ਲੰਗਰ ਰਿਸੀਵ ਕਰ ਇੱਥੇ ਕੋਈ ਹੁੰਦਾ ਮੁਸਲਮਾਨ ਜਾਂ ਤੁਹਾਡੇ ਵਰਗਾ ਜਾਂ ਵੱਟੂ ਵਰਗਾ ਤੇ ਉਹਨੇ ਕਹਿਣਾ ਸੀਗਾ ਕਿ ਵਾਪਸ ਜਾਓ ਵੀ ਲਾਈਨ 'ਚ ਹੋ ਕੇ ਆਓ। ਮੀਆਂ ਸਾਹਿਬ ਲੰਗਰ ਦਾ ਟੇਸਟ ਨਹੀਂ ਤੁਸੀਂ ਦੱਸਿਆ ਕਿਹੋ ਜਿਹਾ। ਕਮਾਲ ਦਾ, ਚਣੇ ਬੜੇ ਸਪਾਈਸੀ ਤੇ ਮਜ਼ੇਦਾਰ ਆ। ਲੈ ਵੀ ਦੋਸਤੋ ਮੈਂ ਤੁਹਾਨੂੰ ਤੇ ਖਾ ਕੇ ਦੱਸਦਾ ਚਾਵਲ ਕਿਹੋ ਜਿਹਾ। ਚਾਵਲ ਆ ਜਿਹੜੇ ਉਹ ਤੇ ਸਾਦਾ ਵਾ ਕਿਉਂਕਿ ਉਹ ਬਗੈਰ ਉਹ ਚ ਇੰਨਾ ਜ਼ਿਆਦਾ ਕੋਈ ਨਮਕ ਮਿਰਚ ਨਹੀਂਗਾ। ਮੀਆਂ ਸਾਹਿਬ ਤੇ ਮੈਨੂੰ ਯਕੀਨ ਨਹੀਂ, ਮੈਂ ਤੁਹਾਨੂੰ ਖਾ ਕੇ ਦੱਸਦਾ ਵੀ ਕਿਹੋ ਜਿਹਾ। ਦੱਸੋ ਹੁਣ ਕਿਹਦਾ ਕਮਾਲ ਆ। ਇਹ ਬੜਾ ਅੱਛਾ ਇੱਥੇ ਨਾ ਇਹ ਤਿਆਰ ਕੀਤਾ ਜਾਂਦਾ। ਅੱਛਾ, ਇਹ ਵਾਕਈ ਬਹੁਤ ਮਜ਼ੇਦਾਰ ਲੰਗਰ ਆ ਔਰ ਸਿੰਧੀ ਹਿੰਦੂਆਂ ਵੱਲੋਂ ਹੁੰਦਾ ਵਾ ਤੇ ਇਹਦਾ ਟੇਸਟ ਵੀ ਉਹੀ ਹੁੰਦਾ ਸਿੰਧ ਵਾਲਾ ਹੀ ਸਾਰਾ। ਲੇਕਿਨ ਬਹੁਤ ਮਜ਼ੇਦਾਰ ਆ ਔਰ ਮੀਆਂ ਸਾਹਿਬ ਸਫਾਈ, ਜਦੋਂ ਤੁਸੀਂ ਲੰਗਰ ਰਿਸੀਵ ਕੀਤਾ ਉੱਥੇ ਸਫਾਈ ਦਾ ਕਿਹੋ ਜਿਹਾ ਇੰਤਜ਼ਾਮ ਸੀ? ਯਾਰ ਸਫਾਈ ਦਾ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਡਿਸਪੋਜ਼ੇਬਲ ਪਲੇਟਾਂ ਰੱਖੀਆਂ ਗਈਆਂ, ਅੱਛਾ, ਚਮਚੀਆਂ ਪਲਾਸਟਿਕ ਦੀਆਂ ਰੱਖੀਆਂ ਹੋਈਆਂ ਤਾਂ ਕਿ ਸਫਾਈ ਦਾ ਇੰਤਜ਼ਾਮ ਪੂਰਾ ਰਹੇ। ਬੜੇ ਅੱਛੇ ਪਤੀਲਿਆਂ ਦੇ ਵਿੱਚ ਬੜਾ ਸਾਫ਼ ਸੁਥਰਾ ਕੰਮ ਕੀਤਾ ਜਾ ਰਿਹਾ। ਮੁਸਲਸਲ ਮਿਲਦਾ ਰਹਿੰਦਾ ਲੰਗਰ? ਮੁਸਲਸਲ ਦੇਖੋ ਜੀ, ਹੁਣ ਚੱਲਦਾ ਰਹਿਣਾ ਵਾ ਇੱਥੇ 2 ਦਿਨ ਪੂਰਾ। ਇੱਕ ਨਹੀਂ, ਹੋਰ ਬੜੇ ਸਾਈਡਾਂ ਤੇ ਇੱਥੇ ਲੰਗਰ ਦੇ ਸਟਾਲ ਆ ਜਿਹੜੇ ਮੁਸਲਸਲ ਚੱਲਦੇ ਜਾਂਦੇ ਆ ਤੇ ਇਹ ਆਪਣੇ ਤੌਰ ਤੇ ਆ ਕੇ ਸਿੰਧ ਚੋਂ ਸੰਗਤਾਂ ਨੇ ਲਾਏ ਹੋਏ ਆ। ਇਹ ਨਹੀਂ ਇਹ ਸਰਕਾਰੀ ਵਾਲਾ ਲੰਗਰ ਨਹੀਂ, ਸਰਕਾਰੀ ਹਾਲ ਜਿਹੜਾ ਵਾ ਗੁਰੂ ਦਾ ਲੰਗਰ ਉਹ ਅੰਦਰ ਆ। ਇਹ ਜਿਹੜਾ ਵਾ ਇਹ ਸੰਗਤਾਂ ਨੇ ਆਪ ਲਾਇਆ ਹੋਇਆ। ਮੀਆਂ ਸਾਹਿਬ ਇਹ ਲੰਗਰ ਜਿਹੜਾ ਇਹ ਸਰ ਚਨੇ ਤੇ ਚਾਵਲ ਹੀ ਹੁੰਦਾ ਜਾਂ ਕਿ ਇਹਦਾ ਮੈਨੂ ਤਬਦੀਲ ਹੁੰਦਾ ਰਹੇ? ਪਰ ਇਹ ਮੈਕਰੂਨੀ ਤਿਆਰ ਹੋ ਰਹੀ ਆ, ਪਕੌੜੇ, ਯਾਨੀ ਕਿ ਇੱਥੇ ਵੰਨ ਸਵੰਨਾ। ਮੇਰਾ ਖਿਆਲ ਹੈ ਘੱਟੋ ਘੱਟ ਇੱਥੇ 25-30 ਡਿਸ਼ਾਂ ਜਿਹੜੀਆਂ ਵਾ ਮਿਲ ਜਾਂਦੀਆਂ ਵਾ। ਸਵੇਰ ਦੁਪਹਿਰ ਸ਼ਾਮ ਮੈਨੂ ਚੇਂਜ? ਪਕੌੜੇ, ਮਠਿਆਈ ਨਹੀਂ, ਇਕੱਠਾ ਚੱਲ ਰਿਹਾ ਹੁੰਦਾ ਐਟ ਅ ਟਾਈਮ। ਅੱਛਾ, ਡਿਸ਼ਾਂ ਇੱਕ ਟਾਈਮ ਕਿ ਇੱਥੇ ਦੇਖੋ ਕਿਤੇ ਚਾਹ ਚੱਲ ਰਹੀ ਆ, ਕਿਤੇ ਪਕੌੜੇ ਆ, ਕਿਤੇ ਜਲੇਬੀਆਂ ਵਾ, ਕਿਤੇ ਮਠਿਆਈ ਆ, ਕਿਤੇ ਭੇਂ ਆ, ਭੇਂ ਇੱਕ ਸਬਜ਼ੀ ਆ ਸਿੰਧ ਦੀ ਨਾ ਡਿਸ਼ ਆ। ਮੈਨੂੰ ਪਤਾ, ਪੰਜਾਬ 'ਚ ਵੀ ਪਤਾ ਹੈ। ਅੱਛਾ, ਉਹਦੇ ਫਿਰ ਕਿਤੇ ਪਕੌੜੇ ਵੀ ਵੰਨ ਸਵੰਨੇ ਆ, ਚਾਵਲ ਵੀ ਕਈ ਤਰ੍ਹਾਂ ਦੇ, ਮੈਕਰੂਨੀ, ਯਾਨੀ ਕਿ ਹਰ ਚੀਜ਼ ਇੱਥੇ ਚੱਲ ਰਹੀ ਹੁੰਦੀ ਹੈ, ਮੌਜੂਦ ਹੁੰਦੀ ਹੈ। ਤੇ ਤੁਹਾਨੂੰ ਖਾ ਕੇ ਕੀ ਫੀਲ ਹੋਇਆ ਜੀ? ਦੇਖੋ ਜੀ, ਖਾ ਕੇ ਬੜਾ ਮਜ਼ਾ ਆ ਗਿਆ ਔਰ ਬੜਾ ਅੱਛਾ। ਹਾਲਾਂਕਿ ਮੈਨੂੰ ਭੁੱਖ ਨਹੀਂ ਸੀ ਪਰ ਫਿਰ ਵੀ ਮੈਂ ਕਿਹਾ ਜ਼ਿਆਦਾ ਤੋਂ ਜ਼ਿਆਦਾ ਖਾਵਾਂ। ਮੀਆਂ ਸਾਹਿਬ ਤੁਹਾਨੂੰ ਭੁੱਖ ਨਾ ਵੀ ਹੋਵੇ 5-4 ਪਲੇਟਾਂ ਤੁਸੀਂ ਫਿਰ ਵੀ ਖਾ ਹੀ ਲੈ? ਇੰਨੀਆਂ ਖਾ ਲਈ ਦੀਆਂ, ਇਹ ਤੋਂ ਵੱਧ ਨਹੀਂ ਖਾ ਹੁੰਦੀਆਂ, 5-7 ਖਾ ਲੈਂਦੇ ਆ। ਵੈਸੇ ਤੁਹਾਡੀ ਸਿਹਤ ਤੋਂ ਤਾਂ ਨਹੀਂ ਲੱਗਦਾ। ਬਸ ਇਹੀ ਤੇ ਹੁਣ ਰੌਲਾ ਲੱਗਦਾ ਨਹੀਂ ਨਾ, ਪਰ 5-7 ਪਲੇਟਾਂ ਕੋਈ ਐਸੀ ਵੱਡੀ ਗੱਲ ਨਹੀਂ ਹੈਗੀ।
ਮੀਆਂ ਜੀ ਦੋਸਤੋ, ਇਹ ਮੀਆਂ ਸਾਹਿਬ ਨਾਲ ਥੋੜੀ ਜੀ ਅਸੀਂ ਹਾਸਾ ਮਜ਼ਾਕ ਵੀ ਕਰ ਲਈਦਾ, ਲੇਕਿਨ ਐਸੀ ਕੋਈ ਗੱਲ ਨਹੀਂ। ਮੀਆਂ ਸਾਹਿਬ ਤੇ ਅੱਧੀ ਪਲੇਟ ਦੀ ਵੀ ਮਾਰ ਨਹੀਂ ਹੈ। ਤੇ ਬਾਕੀ ਲੰਗਰ ਦੀ ਜਿਹੜੀ ਹੈ ਤੁਹਾਨੂੰ ਪੂਰੀ ਅਸੀਂ ਦਿਖਾ ਰਹੇ ਸੀ ਸਿਸਟਮ ਕਿ ਲੰਗਰ ਦਾ ਇੱਥੇ ਕੀ ਤਰੀਕੇਕਾਰ ਆ, ਲੰਗਰ ਕਿਸ ਤਰ੍ਹਾਂ ਮਿਲਦਾ ਔਰ ਕਿਸ ਤਰ੍ਹਾਂ ਤਕਸੀਮ ਕੀਤਾ ਜਾ ਰਿਹਾ। ਜੀ ਸ਼ੁਕਰੀਆ।